ਆਪਾਂ ਹੁਣ ਕੁਝ ਕੁ ਖਬਰਾਂ ਇਕੋਨਮੀ ਦੇ ਨਾਲ ਵੀ ਰਾਜਕਨਵੀਰ ਸਿੰਘ ਜੀ ਸਾਂਝੀਆਂ ਕਰਾਂਗੇ। ਆਪਾਂ ਨੂੰ ਜੁੱਬਾ ਸਿਟੀ ਨਗਰ ਕੀਰਤਨ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਵੀ ਮਿਲੇ। ਉਹਨਾਂ ਨੇ ਕਿਹਾ ਵੀ ਅਸੀਂ ਖਾਸ ਕਰਕੇ ਜਿਹੜੀਆਂ ਰੀਅਲ ਸਟੇਟ ਆ ਉਹਨੂੰ ਲੈ ਕੇ ਜੋ ਆ ਉਹ ਤੁਹਾਡੀ ਜਿਹੜੀ ਆ ਆਪਾਂ ਵੇਟ ਕਰਦੇ ਰਹਿੰਦੇ ਆ ਵੀ ਕੀ ਤੁਸੀਂ ਕਹੋਗੇ। ਸੋ ਆਪਾਂ ਜਿਹੜੀਆਂ ਵੀ ਕਿਉਂਕਿ ਉਹਦੇ ਚ ਬਹੁਤ ਜਿਹੜੀਆਂ ਡਿਫਰੈਂਟ ਵਿਊ ਪੁਆਇੰਟ ਆ ਵੱਖ-ਵੱਖ ਇਕੋਨੋਮਿਸਟ ਦੇ। ਸੋ ਆਪਾਂ ਰੈਫਰੈਂਸ ਜ਼ਰੂਰ ਦੇਵਾਂਗੇ ਕਿੱਥੇ ਦੀ ਖਬਰ ਕਿਹੜਾ ਰੈਫਰੈਂਸ ਆ ਉਹਦੇ ਨਾਲ, ਤਾਂ ਕਿ ਤੁਹਾਨੂੰ ਇਹ ਲੱਗੇ ਵੀ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਹੇ ਹੈਗੇ। ਅੱਜ ਜਿਹੜਾ ਯਾਹੂ ਦੀ ਫਾਈਨਾਂਸ ਦੀ ਨਿਊਜ਼ ਆ ਉਹਦੇ ਮੁਤਾਬਕ ਜੋ ਅਮਰੀਕਨਜ਼ ਆ ਉਹ ਕਹਿੰਦੇ ਪਈ ਇਕੋਨਮੀ ਦੇ ਉੱਤੇ ਪੂਰੀ ਤਰ੍ਹਾਂ ਫਰਸਟ੍ਰੇਟਡ ਹੈਗੇ ਆ। 85% ਫੈਨੀਮੇ ਨੇ ਇੱਕ ਸਰਵੇ ਕੀਤਾ ਹੈ ਹਾਊਸਿੰਗ ਦੇ ਸੰਬੰਧ ਦੇ ਵਿੱਚ। ਜਿਹੜੇ ਰਿਸਪੌਂਡਰਸ ਆ ਉਹ ਕਹਿੰਦੇ ਵੀ ਘਰ ਲੈਣ ਦਾ ਸਮਾਂ ਸਹੀ ਨਹੀਂ ਹੈਗਾ। ਸੋ 85% ਲੋਕ, ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ। ਤੇ ਇਹ 7% ਆਪਾਂ ਪਿਛਲੇ ਮਹੀਨੇ ਨਾਲੋਂ, ਪਿਛਲੇ ਮਹੀਨੇ 78% ਲੋਕ ਕਹਿੰਦੇ ਸੀ ਵੀ ਘਰ ਲੈਣ ਦਾ ਸਮਾਂ ਇਹ ਬਿਲਕੁਲ ਸਹੀ ਨਹੀਂ ਹੈਗਾ। ਸੋ 17% ਜੋ ਰਿਸਪੌਂਡਰਸ ਆ ਜਿਨ੍ਹਾਂ ਨੇ ਜਵਾਬ ਦਿੱਤਾ ਫੈਨੀਮੇ ਨੂੰ, ਜਿੱਥੇ ਲੋਨ ਦੀ ਜਿਹੜੀ ਇਹ ਕੰਪਨੀ ਹੈਗੀ ਆ ਜਿਹੜੀ ਗਵਰਨਮੈਂਟ ਫੰਡਡ ਹੈਗੀ ਆ, ਉਹਨਾਂ ਨੇ ਇਹ ਕਿਹਾ ਆ ਵੀ 17% ਰਿਸਪੌਂਡਰਸ ਜੋ ਆ ਉਹ ਕਹਿੰਦੇ ਵੀ 12 ਮਹੀਨਿਆਂ 'ਚ ਰੇਟ ਡਾਊਨ ਜਾਊਗਾ, ਜਦ ਕਿ 47% ਕਹਿੰਦੇ ਆ ਰੇਟ ਹਜੇ ਹੋਰ ਉੱਪਰ ਜਾਊਗਾ। 36% ਇਹ ਕਹਿੰਦੇ ਆ ਵੀ ਰੇਟ ਆਲਮੋਸਟ ਸੇਮ ਰਹੂਗਾ। ਅੱਜ ਦੀ ਰੇਟ ਦੇ ਵਿੱਚ 30 ਸਾਲਾਂ ਦਾ ਮਾਰਗੇਜ ਰੇਟ ਜੋ ਆ ਉਹ 8% ਦੇ ਲਾਗੇ ਛਾਗੇ ਹੈਗਾ, ਜਿਹੜਾ ਕਿ ਬਹੁਤ ਜ਼ਿਆਦਾ ਆ। ਇੰਨੇ 23 ਸਾਲਾਂ ਬਾਅਦ ਇਹ ਰੇਟ ਇੰਨਾ ਉੱਪਰ ਗਿਆ ਹੈਗਾ। 78% ਅਮਰੀਕਨ ਇਹ ਕਹਿ ਰਹੇ ਆ ਵੀ ਜਿਹੜੀ ਇਕੋਨਮੀ ਆ USA ਦੀ ਉਹ ਰੋਂਗ ਡਾਇਰੈਕਸ਼ਨ ਵੱਲ ਜਾ ਰਹੀ ਆ। ਪਿਛਲੇ ਮਹੀਨੇ 71% ਸੀ। ਸੋ ਇੰਨੀ ਤੇਜ਼ੀ ਦੇ ਨਾਲ ਲੋਕਾਂ ਦਾ ਜਿਹੜਾ ਸੈਂਟੀਮੈਂਟ ਆ ਉਹ ਚੇਂਜ ਹੋ ਰਿਹਾ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਆ ਵੀ ਇੱਕ ਮਹੀਨੇ ਦੇ ਵਿੱਚ 7% ਜਿਹੜਾ ਉੱਪਰ ਗਿਆ ਹੈਗਾ। ਹੁਣ ਇਦਾਂ ਜੇ ਰੀਅਲ ਸਟੇਟ ਦੀ ਹੋਰ ਗੱਲ, ਫੋਰਚੂਨ ਮੈਗਜ਼ੀਨ ਆ ਜੋ ਉਹਦੀ ਗੱਲ ਕਰਦੇ ਜਾਈਏ, ਅੱਜ ਉਹਨਾਂ ਨੇ ਸਿਡਨੀ ਲੇਕ ਉਹਨਾਂ ਦੀ ਰਿਪੋਰਟਰ ਆ, ਉਹਨਾਂ ਨੇ ਰਿਪੋਰਟ ਛਾਪੀ ਹੈਗੀ ਆ। ਕਹਿੰਦੇ ਵੀ ਜਿਹੜੀ ਹਾਊਸਿੰਗ ਮਾਰਕੀਟ ਆ ਇਹ ਆਲਰੇਡੀ ਕ੍ਰੈਕ ਹੋਣੀ ਸ਼ੁਰੂ ਹੋ ਗਈ ਹੈਗੀ ਆ। ਜਿਹੜੇ ਸੈਲਰ ਆ ਉਹਨਾਂ ਨੇ ਹੁਣ ਘਰਾਂ ਦੀਆਂ ਕੀਮਤਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਯੂਜੂਅਲੀ ਕੀ ਹੁੰਦਾ, ਜਦੋਂ ਇੰਟਰਸਟ ਰੇਟ ਉੱਪਰ ਜਾਂਦੇ ਆ ਘਰਾਂ ਦੀਆਂ ਪ੍ਰਾਈਸਾਂ ਡਾਊਨ ਜਾਂਦੀਆਂ। ਜਦੋਂ ਘਰਾਂ ਦੀਆਂ ਪ੍ਰਾਈਸਾਂ ਉੱਪਰ ਜਾਂਦੀਆਂ ਤੇ ਇੰਟਰਸਟ ਰੇਟ ਤੁਹਾਨੂੰ ਪਤਾ ਉਸ ਟਾਈਮ ਤੇ 2.5-3% ਦੇ ਉੱਤੇ ਸੀਗਾ। ਪਰ ਇਨਵੈਂਟਰੀ ਬੜੀ ਘੱਟ ਹੈਗੀ ਆ। ਪਰ ਹੁਣ ਆਲਰੇਡੀ ਕਹਿੰਦੇ ਵੀ ਤੁਸੀਂ ਮਾਰਕੀਟ 'ਚ ਦੇਖ ਸਕਦੇ ਆ, ਖਾਸ ਕਰਕੇ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੈਗੀਆਂ, ਨਵੇਂ ਘਰ ਬਣਦੇ, ਉਹਨਾਂ ਨੇ ਕਿੰਨੇ ਹਜ਼ਾਰ ਜਿਹੜੀਆਂ ਕੀਮਤਾਂ ਆ ਘਰਾਂ ਦੀਆਂ ਘਟਾਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। 7% ਅਮਰੀਕਾ ਦੇ ਵਿੱਚ ਇਸ ਟਾਈਮ ਜਿਹੜੇ ਘਰ ਸੇਲ ਤੇ ਲੱਗੇ ਹੋਏ ਆ ਉਹਨਾਂ ਨੇ ਆਪਣੇ ਪ੍ਰਾਈਸਿਸ ਡਾਊਨ ਕਰ ਦਿੱਤੀਆਂ। ਅਕਤੂਬਰ 29 ਦਾ ਜਿਹੜਾ ਉੱਥੇ ਤੱਕ ਦਾ ਵੀਕ ਐਂਡਿੰਗ ਆ ਉਹਦਾ ਜਿਹੜਾ ਸਰਵੇ ਕੀਤਾ ਗਿਆ ਸੀ ਉਹਦੇ ਮੁਤਾਬਕ 8% ਦੇ ਕਰੀਬ ਇੰਟਰਸਟ ਰੇਟ ਹੈਗਾ। ਸੋ ਕਹਿੰਦੇ ਪਈ ਜਿਹੜੇ ਅਮਰੀਕਨਸ ਆ, ਜੇ ਐਵਰੇਜ ਤੁਸੀਂ ਇਨਕਮ ਅਮਰੀਕਾ ਦੀ ਟੋਟਲ ਓਵਰਆਲ ਦੇਖੋ ਪਰ ਅਮਰੀਕਨ ਦੀ, ਕਹਿੰਦੇ $4600 ਪਰ ਮੰਥ ਹੈਗੀ ਆ। ਤੇ ਉਹਨਾਂ ਦੇ ਲਈ ਜਿਹੜੀ ਏਡੀ ਵੱਡੀ ਜਿਹੜੀ ਪੇਮੈਂਟ ਆ ਘਰ ਦੀ ਉਹ ਅਫੋਰਡ ਕਰਨੀ ਬੜੀ ਔਖੀ ਹੈਗੀ ਆ। ਐਵਰੇਜ ਘਰ ਦੀ ਪੇਮੈਂਟ ਜਿਹੜੀ ਆ ਉਹ $3000 ਆ। ਬੇ ਏਰੀਏ ਦੇ ਵਿੱਚ ਤਾਂ ਕਈਆਂ ਦੀ 8-8, 9-9 ਹਜ਼ਾਰ ਡਾਲਰ ਆ। ਕਈ ਜਿਹੜੇ ਏਰੀਏ ਆ ਮਿਡ ਵੈਸਟ ਦੇ ਵਿੱਚ ਉੱਥੇ ਘਰਾਂ ਦੀ ਪ੍ਰਾਈਸ ਹਜੇ ਵੀ 2.5-3 ਲੱਖ 3.5 ਲੱਖ ਹੈਗੀ ਆ। ਸੋ ਐਵਰੇਜ ਕਹਿੰਦੇ ਅਮਰੀਕਨ ਦੀ ਘਰ ਦੀ ਪੇਮੈਂਟ 3000 ਆ, ਐਵਰੇਜ ਇਨਕਮ $4600 ਆ। ਹੁਣ ਤੁਸੀਂ ਦੇਖੋ ਵੀ ਜੇ 4600 ਚੋਂ 3000 ਤੁਹਾਡਾ ਮਾਰਗੇਜ ਉਹਦੇ ਚੱਲ ਜਾਂਦਾ ਤੇ ਬੰਦੇ ਦੇ ਕੋਲ ਜਿਹੜਾ ਬਚਣਾ ਕੀ ਹੈਗਾ ਆ। ਸੋ ਹਾਊਸਿੰਗ ਮਾਰਕੀਟ ਨੂੰ ਜੇ ਮੂਵ ਕਰਨਾ ਆ, ਜਾਂ ਤਾਂ ਮਾਰਗੇਜ ਦੇ ਰੇਟ ਡਾਊਨ ਕਰਨੇ ਪਊਗੇ ਜਾਂ ਘਰਾਂ ਦੀਆਂ ਪ੍ਰਾਈਸਿਸ ਬਹੁਤ ਡਾਊਨ ਜਾਣੀਆਂ ਪੈਣਗੀਆਂ। ਰੈਡਫਿਨ ਦੇ ਜੋ ਰਿਸਰਚ ਲੀਡ ਹੈਗੇ ਆ ਚੈਨ ਜ਼ਾਓ, ਇਹ ਉਹਨਾਂ ਨੇ ਫੋਰਚੂਨ ਮੈਗਜ਼ੀਨ ਨੂੰ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਉਹ ਕਹਿੰਦੇ ਆ ਵੀ ਅੱਜ ਦੀ ਡੇਟ ਦੇ ਵਿੱਚ ਜਿਹੜੇ ਬਾਇਰਸ ਆ, ਜਿਹੜੇ ਘਰ ਖਰੀਦਣ ਵਾਲੇ ਆ, ਉਹ ਮਾਰਗੇਜ ਨੂੰ ਅਫੋਰਡ ਨਹੀਂ ਕਰ ਸਕਦੇ ਹੁਣ ਦੀਆਂ ਪ੍ਰਾਈਸਿਸ ਦੇ ਉੱਤੇ। ਸੋ ਅਲਟੀਮੇਟਲੀ ਜਿਹੜੀਆਂ ਘਰਾਂ ਦੀਆਂ ਪ੍ਰਾਈਸਿਸ ਆ ਉਹ ਡਾਊਨ ਜਾਣੀਆਂ ਪੈਣੀਆਂ ਆ ਜੇ ਇੰਟਰਸਟ ਰੇਟ ਥੱਲੇ ਨਹੀਂ ਜਾਂਦਾ ਹੈਗਾ। ਕਹਿੰਦੇ ਵੀ ਰੈਡਫਿਨ ਦੇ ਮੁਤਾਬਕ ਇੱਕ ਬੰਦੇ ਨੂੰ ਜਿਹੜਾ ਘਰ ਅਫੋਰਡ ਕਰਨ ਦੇ ਲਈ ਘੱਟੋ ਘੱਟ $1,64,627 ਉਹਨਾਂ ਦੀ ਇਨਕਮ ਹੋਣੀ ਚਾਹੀਦੀ ਆ, ਜਦ ਕਿ ਜੋ 2022 ਚ 74,580 ਸੀ। $40,000 ਲੈਸ ਆ ਜੇ ਘਰਾਂ ਦੀ ਪ੍ਰਾਈਸ ਵੱਲ ਦੇਖਦੇ ਜਾਈਏ। ਪ੍ਰਾਈਸਿਸ ਡਾਊਨ ਹੋਣਗੀਆਂ
ਇਹ ਹੁਣ ਡਿਪੈਂਡ ਕਰਦਾ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਆਲਰੇਡੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਓਵਰਆਲ 7% ਅਮਰੀਕਾ ਦੇ ਵਿੱਚ ਇਸ ਟਾਈਮ ਦੇ ਵਿੱਚ ਜਿਹੜੀਆਂ ਘਰਾਂ ਦੀ ਲਿਸਟਿੰਗ ਆ ਉਹਨਾਂ ਦੀ ਪ੍ਰਾਈਸ ਡਿੱਗ ਪਈ ਆ। ਹੁਣ ਕਈ ਵਾਰੀ ਤੁਸੀਂ ਕੰਪੇਅਰ ਕਰਨ ਲੱਗ ਪੈਂਦੇ ਆ ਵੀ ਹਾਂ ਜੀ ਬੇ ਏਰੀਏ 'ਚ ਇੱਦਾਂ ਆ, ਮੰਟੀਕੇ 'ਚ ਇੱਦਾਂ ਆ, ਫ੍ਰਿਜ਼ਨੋ 'ਚ ਇੱਦਾਂ, ਬੇਕਰਸਫੀਲਡ। ਸੋ ਹਰ ਏਰੀਏ ਦੀ ਥੋੜੀ ਡਿਫਰੈਂਸ ਹੋ ਸਕਦੀ ਆ, ਪਰ ਆਪਾਂ ਓਵਰਆਲ ਜੋ ਇਹ ਦੋਨੋਂ ਹੀ ਮੈਗਜ਼ੀਨ ਆ, ਯਾਹੂ ਦਾ, ਫਾਈਨਸ ਦਾ ਤੇ ਫੋਰਚੂਨ ਮੈਗਜ਼ੀਨ ਆ, ਉਹਦੀ ਜਿਹੜੀ ਰਿਪੋਰਟ ਆ ਮੈਂ ਤੁਹਾਡੇ ਨਾਲ ਉਹ ਸਾਂਝੀ ਕੀਤੀ ਹੈ।